ਜਿਹੜੇ ਕਹਿੰਦੇ ਸੀ ਇਹ ਖੂਨ ਦੇ ਥੱਕੇ ਜੇ ਜੰਮਦੇ ਹੈਗੇ, ਉਹਦਾ ਤੁਸੀਂ ਆਪਣੇ ਦਾਲਚੀਨੀ ਉਹ ਲੈ ਲਿਆ ਕਰੋ ਜੀ। ਚੌਥਾ ਹਿੱਸਾ ਚਮਚਾ ਦਾਲਚੀਨੀ ਦਾ ਉਹ ਲੈ ਲਿਆ ਕਰੋ। ਨਹੀਂ ਤਾਂ ਜਿਸ ਪਹਿਲਾਂ ਦੱਸਿਆ ਵਾ ਹੈਗਾ ਆਪਣੇ ਦਾਲਚੀਨੀ ਤੇ ਕਲੌਂਜੀ ਇਹ ਮਿਲਾ ਕੇ ਆਪਣੇ ਕੋਲੈਸਟਰੋਲ ਵਾਸਤੇ ਗੋਲੀਆਂ ਜਿਹੀਆਂ ਬਣਾਉਂਦੇ ਹੁੰਦੇ, ਵਿੱਚੋਂ ਸ਼ਹਿਦ ਪਾ ਕੇ ਥੋੜ੍ਹੀ ਜਿਹੀ ਮੋਟੀਆਂ ਮੋਟੀਆਂ ਗੋਲੀਆਂ ਜਿਹੀਆਂ ਬਣਾ ਲਓ, ਜਿਸ ਤਰ੍ਹਾਂ ਕਾਬਲੀ ਛੋਲੇ ਦੇ ਦਾਣੇ ਜਿਹੜੀਆਂ ਹੁੰਦੀਆਂ ਗੋਲੀਆਂ, ਕਲੌਂਜੀ ਤੇ ਆਪਣੇ ਦਾਲਚੀਨੀ ਬਰਾਬਰ ਲੈ ਕੇ ਉਹ ਗੋਲੀਆਂ ਹੀ ਬਣਾ ਲਓ। ਉਹੀ ਗੋਲੀਆਂ ਚੂਸੀ ਚੱਲੋ ਤੁਸੀਂ, ਗਲੇ ਤੋਂ ਥਾਰਾ ਕੋਲੈਸਟਰੋਲ ਨਹੀਂ ਬਣੇਗਾ, ਨਾਲੇ ਥਾਰੇ ਜਿਹੜੇ ਬਲੱਡ ਕਲੌਟ ਨੇ ਉਹ ਨਹੀਂ ਆਪਣੇ ਬਣਨੇ ਕਿ ਹੈਗੇ। ਫਿਰ ਇਹਦੇ ਵਿੱਚੋਂ ਔਲਾ ਵਧੀਆ ਚੀਜ਼ ਰਹਿੰਦਾ ਹੈਗਾ ਜੀ। ਔਲੇ ਦਾ ਜੂਸ ਤੁਸੀਂ ਆਪਣੇ ਪੀਣ ਲੱਗ ਜਾਓ, 5-6 ਚਮਚੇ ਰੋਜ਼ ਪਾਣੀ ਦੇ ਗਲਾਸਾਂ ਪਾ ਕੇ ਪੀ ਲਏ, ਇਹ ਵੀ ਆਪਣੇ ਠੀਕ ਰਹਿੰਦਾ ਹੈਗਾ ਜੀ। ਜੇ ਨਹੀਂ ਤੁਹਾਨੂੰ ਜੂਸ ਮਿਲਦਾ ਤਾਂ ਤੁਸੀਂ ਔਲੇ ਦਾ ਪਾਊਡਰ ਲੈ ਲਓ, 1 ਚਮਚਾ ਔਲੇ ਦਾ ਪਾਊਡਰ ਜਾਂ 1.5 ਚਮਚਾ ਔਲੇ ਦਾ ਪਾਊਡਰ, ਇਹਦਾ ਕੋਈ ਵਿਗਾੜ ਨਹੀਂ ਹੈ। 1.5 ਚਮਚਾ ਔਲੇ ਦਾ ਪਾਊਡਰ ਰਾਤ ਨੂੰ ਪਾਣੀ ਮਾ ਪਿਓ ਕੇ ਰੱਖ ਦਿਆ ਤੇ ਵਿੱਚੋਂ ਥੋੜ੍ਹੀ ਮਿਸ਼ਰੀ ਪਾ ਕੇ ਰੱਖਦੀ ਤੇ ਸਵੇਰ ਨੂੰ ਉੱਠ ਕੇ ਪੀ ਲਿਆ ਕਰੋ ਆਪਣੇ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਸੀ ਇਹ ਕੰਨ ਮਾ ਤੇ ਪੀਕ ਜੀ ਨਿਕਲਦੀ ਹੈਗੀ, ਉਹ ਕੰਨ ਡੁੱਲਦਾ ਜਿਹਨੂੰ ਕਹਿੰਦੇ ਹੈਗੇ, ਉਹ ਤਾਂ ਨਿੰਮ ਦਾ ਤੇਲ ਤੁਸੀਂ ਲੈ ਸਕਦੇ ਹੈਗੇ, 1 ਚਮਚਾ ਅੱਧਾ ਚਮਚਾ ਵਿੱਚੋਂ ਸ਼ਹਿਦ ਪਾ ਕੇ ਉਹਨੇ 2-2 3-3 ਬੂੰਦਾਂ ਤੁਸੀਂ ਕੰਨ ਮਾ ਪਾ ਲਿਆ ਕਰੋ। ਜਾਂ ਫਿਰ 2 ਚਮਚੇ ਤੁਸੀਂ ਆਪਣੇ ਪਿਆਜ਼ ਦਾ ਰਸ ਲੈਣਾ ਹੈਗਾ, ਜਿਹੜੇ ਅੰਡੇ ਦੀ ਸਫੈਦੀ ਹੁੰਦੀ ਹੈ ਉਹ 1 ਚਮਚਾ, ਇਹ ਦੋਵੇਂ ਮਿਕਸ ਕਰ ਲੈਣੀਆਂ ਹੈਗੀਆਂ। ਮਿਕਸ ਕਰਕੇ 2-2 ਬੂੰਦਾਂ ਤੁਸੀਂ ਆਪਣੇ ਕੰਨ ਮਾ ਪਾ ਲਿਆ ਕਰੋ। ਜਾਂ ਫਿਰ ਤੁਸੀਂ ਲੈਣਾ ਹੈਗਾ ਕੰਨ ਦੀ ਦਵਾਈ, ਇਹ ਵੀ ਬਣ ਸਕਦੀ ਵਧੀਆ। ਤੁਸੀਂ ਆਪਣੇ 1 ਚਮਚਾ ਤੁਸੀਂ ਸਮਝ ਲਓ ਮਾਜੂ, ਜਿਹੜੇ ਹੁੰਦੇ ਮਾਜੂ, ਉਹ ਬਰੀਕ ਪਾਊਡਰ ਬਣਾ ਦੇਣਾ ਉਹਨਾਂ ਦਾ, ਤੇ 45 ਗ੍ਰਾਮ ਸ਼ਰਾਬ ਦੇ ਵਿੱਚ ਉਹ ਪਾ ਕੇ ਮਿਕਸ ਕਰ ਦੇਣਾ ਹੈਗਾ, ਤੇ ਉਹ ਫਿਰ 2-3 ਬੂੰਦਾਂ ਤੁਸੀਂ ਉਹ ਪਾ ਲਿਆ ਕਰੋ ਰੋਜ਼। ਜਾਂ ਫਿਰ ਤੁਸੀਂ ਉਹਨੇ ਇਹਦੇ ਵਾਸਤੇ ਲੈ ਸਕਦੇ ਹੈਗੇ ਚਮੇਲੀ ਦਾ ਤੇਲ, ਸੌਰੀ ਇਹਦਾ ਚਮੇਲੀ ਦੇ ਪੱਤਿਆਂ ਦਾ ਰਸ ਜੀ 10 ਗ੍ਰਾਮ ਲੈਣਾ ਹੈਗਾ, ਤੇ ਆਪਣੇ 50 ਗ੍ਰਾਮ ਤਿਲਾਂ ਦੇ ਤੇਲ ਦੇ ਵਿੱਚ ਪਾ ਕੇ ਇਹਨੂੰ ਗਰਮ ਕਰ ਦੇਣਾ ਹੈਗਾ, ਤਾੜ ਲੈਣਾ। ਜਾਂ ਤਾੜ ਕੇ ਤਾਂ 2-3 ਬੂੰਦਾਂ ਤੁਸੀਂ ਇਹਦੀਆਂ ਪਾ ਸਕਦੇ ਹੈਗੇ। ਜਿਹੜੇ ਕੰਨਾਂ ਤੇ ਆਵਾਜ਼ਾਂ ਕਹਿੰਦੇ ਤੇ ਸਾਂਸਾਂ ਦੀ ਆਵਾਜ਼ ਆਉਂਦੀ ਹੈਗੀ, ਉਹ ਕਾਲੀ ਤੁਲਸੀ ਦਾ ਰਸ ਤੁਸੀਂ ਪਾ ਸਕਦੇ ਹੈਗੇ ਜੀ, ਸ਼ਾਮ ਤੁਲਸੀ ਜਿਹਨੂੰ ਕਹਿੰਦੇ, ਇਹ ਡਾਰਕ ਕਲਰ ਜਿਹਦੀ ਹੁੰਦੀ ਹੈਗੀ, ਉਹਦਾ ਰਸ ਤੁਸੀਂ ਪਾ ਸਕਦੇ ਹੈਗੇ। ਫਿਰ ਪਿਆਜ਼ ਦਾ ਰਸ 1 ਚਮਚਾ ਤੇ 1 ਚਮਚਾ ਤੁਸੀਂ ਗੁਲਾਬ ਜਲ, ਇਹ ਮਿਕਸ ਕਰਕੇ ਤੁਸੀਂ ਪਾਉਣ ਲੱਗ ਜਾਓ ਰੋਜ਼, ਇਹ ਵੀ ਵਧੀਆ ਚੀਜ਼ ਹੈਗੀ। ਤੇ ਅਦਰਕ ਦੇ ਰਸ ਦੇ ਵਿੱਚੋਂ 2 ਚਮਚੇ ਲੈਣਾ, 1 ਚੁਟਕੀ ਦੀ ਸੇਂਦਾ ਨੂਨ ਪਾ ਲੈਣਾ ਹੈਗਾ ਵਿੱਚ, ਉਹ ਮਿਕਸ ਕਰਕੇ 2-3 ਬੂੰਦਾਂ ਤੁਸੀਂ ਉਹ ਪਾ ਸਕਦੇ ਹੈਗੇ। ਇਹਦੇ ਵਿੱਚ ਫਿਰ ਤੁਸੀਂ ਜੇ ਸਾਰੇ ਕੰਨਾਂ ਦੇ ਵਿੱਚੋਂ ਦਰਦ ਹੁੰਦਾ ਹੈਗਾ ਤਾਂ ਇਹਦੇ ਸਰੋਂ ਦਾ ਤੇਲ ਤੁਸੀਂ 50 ਗ੍ਰਾਮ ਲੈਣਾ ਹੈਗਾ, ਤੇ 6 ਗ੍ਰਾਮ ਇਹਦੇ ਵਿੱਚ ਤੁਸੀਂ ਪਾ ਦੇਣੀ ਹੈਗੀ ਰਤਨ ਜੋਤ, ਜਿਹੜੀ ਆਪਾਂ ਸਬਜ਼ੀਆਂ ਯੂਜ਼ ਕਰਦੇ ਹੁੰਦੇ ਕਲਰ ਜਿਹਾ ਦੇਣਾ ਇਹਨੂੰ ਜੀ, ਉਹ ਤੁਸੀਂ ਗਰਮ ਕਰ ਦੇਣੀ ਹੈਗੀ। ਉਹ ਜਦ ਲਾਲ ਜਿਹਾ ਰੰਗ ਆ ਗਿਆ ਤੇਲ ਦੇ ਵਿੱਚ, ਉਹ ਫਿਰ ਤੁਸੀਂ ਆਪਣੇ ਭੁੰਨ ਕੇ ਉਹਨੂੰ ਸਵਾਰ ਕੇ ਚੰਗੀ ਤਰ੍ਹਾਂ ਭੁੰਨ ਲਿਓ, ਤੇ ਉਹ ਤੁਸੀਂ ਆਪਣੇ 2-3 ਬੂੰਦਾਂ ਤੁਸੀਂ ਕੰਨ 'ਚ ਪਾ ਲਿਆ ਕਰੋ, ਜਿਵੇਂ 2-3 ਵਾਰੀ ਪਾ ਲਈ, ਵਧੀਆ ਰਹਿੰਦੀ ਹੈਗੀ ਇਹਦੇ ਵਿੱਚੋਂ। ਅੱਛਾ, ਤੇ ਇਹਦੇ ਵਿੱਚ ਤੁਸੀਂ ਆਪਣੇ ਮੂਲੀ ਦਾ ਜਿਹੜਾ ਜੂਸ ਹੁੰਦਾ, ਮੂਲੀਆਂ ਦਾ ਜੂਸ, ਉਹਦੀਆਂ ਹੀ ਭਾਵੇਂ ਤੁਸੀਂ ਗਰਮ ਕਰਕੇ ਕੋਸਾ ਜਿਹਾ ਕਰਕੇ ਉਹਨੂੰ ਮੂਲੀਆਂ ਦੇ ਜੂਸ ਨੂੰ 3-4 ਬੂੰਦਾਂ ਉਹ ਪਾ ਲਈਆਂ ਕੰਨ ਦਿਮਾਂ 2-3 ਵਾਰੀ ਪਾਓ, ਜਿਹੜਾ ਕੰਨ ਤੇ ਪੀਕ ਨਿਕਲਦੀ ਹੈ, ਦਰਦ ਹੁੰਦਾ, ਉਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ ਜੀ। ਫਿਰ ਨਹੀਂ ਤਾਂ ਜੇ ਕੰਨ ਦਰਦ ਹੁੰਦਾ ਤਾਂ ਆਪਣੇ ਜਾਮਣਾਂ ਦੀ ਜਿਹੜੀ ਗੁਠਲੀਆਂ ਹੁੰਦੀਆਂ ਇਹ ਮਿਲ ਜਾਂਦੀਆਂ ਸਟੋਰਾਂ 'ਚ ਇੱਥੇ ਪਈਆਂ ਜੀ, ਉਹਨੂੰ ਆਪਣੇ ਸਰੋਂ ਦੇ ਤੇਲ ਦੇ ਵਿੱਚ ਪਾ ਕੇ ਅੰਦਾਜ਼ੇ ਨਾਲ ਉਹਨੂੰ ਰਾੜ ਲੈਣਾ ਹੈਗਾ, ਗਰਮ ਕਰ ਲੈਣੀ ਹੈ ਸਵਾਰ ਕੇ 5 ਮਿੰਟ 5-4 ਮਿੰਟ, ਜਦ ਐਨ ਪੱਕ ਜਾਵੇ ਸਾਰਾ ਤੇਲ, ਉਹ ਛਾਣ ਕੇ ਤੁਸੀਂ 2-3 ਵਾਰੀ ਉਹ ਪਾ ਲਿਆ ਕਰੋ, 2-3 ਬੂੰਦਾਂ ਕੰਨ 'ਚ, ਇਹਦੇ ਨਾਲ ਵੀ ਕੰਨ ਦਾ ਦਰਦ ਜਿਹੜਾ ਠੀਕ ਹੋ ਜਾਂਦਾ ਜੀ।